ਪੰਜਾਬ ਦੇ ਵਿੱਚ 2027 ਚ ਇਲੈਕਸ਼ਨ ਆ ਰਹੀ ਆ। ਇਸ ਕਰਕੇ ਈਡੀ ਨੇ ਹੁਣ ਆਪਣੇ ਨਿਸ਼ਾਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਹਨਾਂ ਨੂੰ ਅਸੀਂ ਬਾਹਾਂ ਮਰੋੜਨੀਆਂ, ਕਿਹਨਾਂ ਨੂੰ ਦਬਾਉਣਾ, ਕਿਹਨਾਂ ਨੂੰ ਧਮਕਾਉਣਾ ਤੇ ਕਿਹਨਾਂ ਨੂੰ ਡਰਾਉਣਾ। ਔਰ ਅਗਰ ਅਟੈਚਮੈਂਟ ਕਰਨੀ ਵੀ ਸੀਗੀ ਤੇ ਪਹਿਲਾਂ ਮੈਨੂੰ ਤਾਂ ਨੋਟਿਸ ਸਰਵ ਕਰਦੇ, ਮੇਰਾ ਪੱਖ ਤਾਂ ਸੁਣਦੇ, ਲੇਕਿਨ ਕੁਝ ਨਹੀਂ ਸੁਣਿਆ। ਈਡੀ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਚੰਡੀਗੜ੍ਹ ਦੇ ਸੈਕਟਰ 5 ਵਿਚਲੇ ਘਰ ਨੂੰ ਕੁਰਕ ਕਰ ਦਿੱਤਾ ਹੈ। ਉਧਰ ਕਾਂਗਰਸੀ ਵਿਧਾਇਕ ਨੇ ਕਿਹਾ ਕਿ ਉਹਨਾਂ ਨੂੰ ਕੁਰਕੀ ਸੰਬੰਧੀ ਕੋਈ ਨੋਟਿਸ ਨਹੀਂ ਮਿਲਿਆ ਤੇ ਈਡੀ ਦੀ ਇਹ ਕਾਰਵਾਈ ਮਹਿਜ਼ ਕਿਰਦਾਰਕੁਸ਼ੀ ਦੀ ਕੋਸ਼ਿਸ਼ ਹੈ। ਦੋਸਤੋ, ਅੱਜ ਦੇ ਯੁੱਗ ਵਿੱਚ ਨਾ ਆਪਣੇ ਦੇਸ਼ ਭਾਰਤ ਵਿੱਚ ਰਹਿਣ ਵਾਸਤੇ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ। ਔਰ ਆ ਜਿਹੜਾ ਸਿਰ ਆ ਤੁਹਾਡਾ, ਇਹਨੂੰ ਉੱਚਾ ਰੱਖਣ ਵਾਸਤੇ, ਸਿੱਧਾ ਰੱਖਣ ਵਾਸਤੇ, ਅੱਖ 'ਚ ਅੱਖ ਪਾ ਕੇ ਗੱਲ ਕਰਨ ਵਾਸਤੇ ਫਿਰ ਤਿਆਰ ਰਹਿਣਾ ਚਾਹੀਦਾ ਕਿ ਇਹਦੀ ਤੁਹਾਨੂੰ ਕਿਸੇ ਨਾ ਕਿਸੇ ਸ਼ਕਲ ਵਿੱਚ ਕੀਮਤ ਅਦਾ ਕਰਨੀ ਪਵੇ। ਵੈਸੇ ਤਾਂ ਮੈਂ ਔਰ ਮੇਰੇ ਸਵਰਗਵਾਸੀ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਬਹੁਤ ਵੱਡੀਆਂ ਕੀਮਤਾਂ ਅਦਾ ਕੀਤੀਆਂ ਇਸੇ ਦੇਸ਼ ਦੇ ਰਾਜਨੀਤਿਕ ਮਾਹੌਲ ਵਿੱਚ ਰਹਿ ਕੇ, ਵਿਚਰ ਕੇ। ਉਹਨਾਂ ਤੇ ਮੇਰੇ ਪਿਤਾ ਜੀ ਤੇ ਬੜੇ ਲੰਬੇ ਸਮੇਂ ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ NSA ਵਿੱਚ ਡਿਟੇਨ ਕੀਤਾ ਗਿਆ, ਜਿਵੇਂ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਕੀਤਾ ਗਿਆ। ਦੂਰ ਦਰਾਡੇ ਜੇਲ੍ਹਾਂ 'ਚ, ਅਗਰਤਲਾ ਵੈਸਟ ਬੰਗਾਲ ਦੇ ਲਾਗੇ ਤ੍ਰਿਪੁਰਾ ਸਟੇਟ ਹੈ, ਪੂਰਾ 1 ਸਾਲ ਉੱਥੇ ਨਜ਼ਰਬੰਦ ਰਹੇ ਨੇ। ਉਸ ਤੋਂ ਬਾਅਦ ਹਜ਼ਾਰੀਬਾਗ ਬਿਹਾਰ ਵਿੱਚ, ਤਿਹਾੜ 'ਚ ਬਹੁਤ ਲੰਬਾ ਸਮਾਂ, ਅੰਬਾਲੇ ਦੀ ਜੇਲ੍ਹ ਵਿੱਚ, ਪੰਜਾਬ ਦੀਆਂ ਜੇਲ੍ਹਾਂ 'ਚ ਐਮਰਜੈਂਸੀ 19 ਮਹੀਨੇ। ਇਹ ਸਾਰੀਆਂ ਕੈਦਾਂ ਉਹਨਾਂ ਨੇ ਕੱਟੀਆਂ। ਕੋਈ ਅਸੀਂ ਧੰਦੇ ਵਾਲੇ ਆਦਮੀ ਨਹੀਂ ਸੀਗੇ, ਸਾਡੇ ਵਾਸਤੇ ਕੋਈ ਰਾਜਨੀਤੀ ਧੰਦਾ ਨਹੀਂ ਸੀਗੀ। ਸਿਰਫ ਸਰਕਾਰਾਂ ਦਾ ਵਿਰੋਧ ਕਰਨ ਵਾਸਤੇ, ਆਪਣੇ ਪੰਜਾਬ ਦੇ ਹੱਕ ਦੀ ਗੱਲ ਕਰਨ ਵਾਸਤੇ, ਆਪਣੀ ਕੌਮ ਦੀ ਗੱਲ ਕਰਨ ਵਾਸਤੇ, ਆਪਣੇ ਪਾਣੀਆਂ ਦੀ ਗੱਲ ਕਰਨ ਵਾਸਤੇ ਇਹ ਕੀਮਤਾਂ ਉਹਨਾਂ ਨੇ ਵੀ ਅਦਾ ਕੀਤੀਆਂ। ਤੇ ਹੁਣ ਮੇਰੀ ਵਾਰੀ ਹੈ। ਮੇਰੇ ਤੇ ਇਸ ਵਕਤ 5 ਤਾਂ ਮੁਕੱਦਮੇ ਜਿਹੜੇ ਮਗਰਲੀਆਂ ਸਰਕਾਰਾਂ ਨੇ ਕੀਤੇ ਉਹ ਛੱਡ ਦਿਓ, ਸਾਰੇ ਰੱਦ ਕਰਤੇ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ। 5 ਮੁਕੱਦਮੇ ਆ ਜਿਹੜੀ ਅਖੌਤੀ ਭਗਵੰਤ ਮਾਨ ਦੀ ਸਰਕਾਰ ਹੈ, ਇਹਨੇ ਮੇਰੇ ਤੇ 5 ਮੁਕੱਦਮੇ ਦਰਜ ਕੀਤੇ ਹੋਏ ਨੇ। ਉਹਨਾਂ ਵਿੱਚੋਂ ਇੱਕ ਮੁਕੱਦਮਾ ਬਹੁਤ ਸੰਗੀਨ, ਜਿਹਦੇ ਵਿੱਚ ਮੈਨੂੰ ਨਾਭੇ ਜੇਲ੍ਹ 'ਚ ਡਿਟੇਨ ਕੀਤਾ ਗਿਆ ਸੀ, NDPS ਦਾ, 9 ਸਾਲ ਪੁਰਾਣਾ, ਸਾਰਿਆਂ ਨੂੰ ਪਤਾ ਤਕਰੀਬਨ। ਔਰ ਇਸ ਤੋਂ ਇਲਾਵਾ ਇੱਕ ਮੁਕੱਦਮਾ ਮੇਰੇ ਤੇ 2021 ਚ ਈਡੀ ਨੇ, BJP ਸਰਕਾਰ ਨੇ ਮੇਰੇ ਤੇ ਦਰਜ ਕਰਕੇ ਮੈਨੂੰ ਪਟਿਆਲਾ ਦੀ ਜੇਲ੍ਹ ਵਿੱਚ ਰੱਖਿਆ। ਔਰ ਕੱਲ ਅਚਾਨਕ ਮੀਡੀਆ ਰਾਹੀਂ ਪਤਾ ਲੱਗਿਆ, TV ਚੈਨਲਾਂ ਰਾਹੀਂ ਪਤਾ ਲੱਗਿਆ ਕਿ ਈਡੀ ਨੇ ਸਾਡਾ ਜਿਹੜਾ ਚੰਡੀਗੜ੍ਹ ਦੀ ਰਿਹਾਇਸ਼ ਹੈ ਉਸ ਨੂੰ ਅਟੈਚ ਕਰਤਾ ਵਾ। ਈਡੀ ਟਵਿੱਟਰ ਤੇ ਆਪਰੇਟ ਕਰ ਰਹੀ ਹੈ। ਮੈਨੂੰ ਕੋਈ ਨੋਟਿਸ ਨਹੀਂ ਆਇਆ। ਅੱਜ ਮੈਂ ਤੁਹਾਡੇ ਨਾਲ ਅੱਜ ਬੈਠਾ ਵਾਂ 12 ਤਰੀਕ 'ਚ, ਯਾਨੀ ਕਿ ਆਲਮੋਸਟ 24 ਘੰਟੇ ਬਾਅਦ, ਜਦੋਂ ਈਡੀ ਨੇ ਖਬਰਾਂ ਛਾਪ ਦਿੱਤੀਆਂ ਸਾਰੇ ਦੇਸ਼ ਵਿੱਚ। ਮੈਂ ਤੁਹਾਡੇ ਨਾਲ 24 ਘੰਟੇ ਬਾਅਦ ਇੱਥੇ ਬੈਠਾ ਵਾਂ, ਆਪਣੇ ਘਰ ਵਿੱਚ ਚੰਡੀਗੜ੍ਹ ਹੀ ਬੈਠਾ। ਮੈਨੂੰ ਕੋਈ ਨੋਟਿਸ ਨਹੀਂ ਸਰਵ ਹੋਇਆ। ਤੁਸੀਂ ਦੇਖੋ ਇਸ ਦੇਸ਼ ਵਿੱਚ ਚੱਲ ਕੀ ਰਿਹਾ ਹੈ। ਔਰ ਈਡੀ ਨੇ ਪਹਿਲਾਂ ਪ੍ਰੈਸ ਰਿਲੀਜ਼ ਜਾਰੀ ਕੀਤੀ ਦਿੱਲੀ ਤੋਂ, ਤੇ ਟੀਵੀਆਂ ਨੇ ਚੱਕ ਦਿੱਤੇ ਕੰਮ, ਖਹਿਰੇ ਦੀ ਪ੍ਰਾਪਰਟੀ ਅਟੈਚ, ਖਹਿਰੇ ਦੀ ਪ੍ਰਾਪਰਟੀ ਅਟੈਚ। ਫਿਰ ਸਾਡੇ ਘਰ ਦੇ ਗੇੜੇ ਮਾਰਨ ਲੱਗੇ। ਫਿਰ ਮੈਂ ਜਦੋਂ ਦੇਖਿਆ ਤਾਂ ਈਡੀ ਨੇ ਆਪਣੇ ਟਵਿੱਟਰ ਤੇ ਬਾਅਦ ਵਿੱਚ ਸ਼ੇਅਰ ਕੀਤਾ ਕਿ ਸੁਖਪਾਲ ਸਿੰਘ ਖਹਿਰਾ ਦੀ ਅਸੀਂ ਚੰਡੀਗੜ੍ਹ ਰਿਹਾਇਸ਼ ਪ੍ਰਾਪਰਟੀ ਅਟੈਚ ਕਰਤੀ। ਮਾਮਲਾ 2021 ਦਾ ਵਾ, ਅਦਾਲਤ ਵਿੱਚ ਕੇਸ ਚੱਲ ਰਿਹਾ ਵਾ। ਔਰ ਜਿਸ ਆਧਾਰ ਤੇ ਕੇਸ ਈਡੀ ਨੇ ਚਲਾਇਆ ਵਾ, ਉਹਦਾ ਸ਼ੈਡਿਊਲਡ ਅਫੈਂਸ NDPS ਦਾ ਕੇਸ, ਜਿਹੜਾ ਭਗਵੰਤ ਮਾਨ ਦੀ ਮਿਹਰਬਾਨੀ ਦੇ ਨਾਲ ਮੇਰੇ ਤੇ ਦਰਜ ਹੋਇਆ, ਉਹਦੇ ਕਰਕੇ ਚੱਲ ਰਿਹਾ ਵਾ। ਔਰ ਉਹਦੀ ਕੁਐਸ਼ਿੰਗ ਜਿਹੜੀ ਆ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ। ਪਰ ਕਿਉਂਕਿ ਹੁਣ ਪੰਜਾਬ ਦੇ ਵਿੱਚ 2027 ਚ ਇਲੈਕਸ਼ਨ ਆ ਰਹੀ ਆ, ਇਸ ਕਰਕੇ ਈਡੀ ਨੇ ਹੁਣ ਆਪਣੇ ਨਿਸ਼ਾਨੇ ਲੱਭਣੇ ਸ਼ੁਰੂ ਕਰ ਦਿੱਤੇ ਨੇ ਕਿ ਕਿਹਨਾਂ ਨੂੰ ਅਸੀਂ ਬਾਹਾਂ ਮਰੋੜਨੀਆਂ, ਕਿਹਨਾਂ ਨੂੰ ਦਬਾਉਣਾ, ਕਿਹਨਾਂ ਨੂੰ ਧਮਕਾਉਣਾ ਤੇ ਕਿਹਨਾਂ ਨੂੰ ਡਰਾਉਣਾ। ਇਸ ਤੋਂ ਪਹਿਲਾਂ ਸਾਡੇ ਜਿਹੜੇ ਜਨਰਲ ਸੈਕਟਰੀ ਇੰਚਾਰਜ ਬਣੇ ਨੇ ਨਵੇਂ, ਭੁਪੇਸ਼ ਬਘੇਲ, ਜਿਹੜੇ ਸਾਬਕ ਮੁੱਖ ਮੰਤਰੀ ਨੇ ਛੱਤੀਸਗੜ੍ਹ ਦੇ, ਪਹਿਲਾਂ ਉਹਨਾਂ ਦੇ ਰੇਡ ਹੋਈ ਅੱਜ ਤੋਂ 3 ਦਿਨ ਪਹਿਲਾਂ। ਉਹਨਾਂ ਨੇ ਬਾਹਰ ਆਣ ਕੇ ਸਾਰੀ ਗੱਲ ਤੱਥ ਦੱਸਦੇ ਕਿ ਮੇਰੇ ਘਰੋਂ ਕੁਝ ਨਹੀਂ ਮਿਲਿਆ, ਔਰ ਜੇ ਮਿਲੇ ਨੇ ਤੇ ਸਾਡੀ ਪ੍ਰਾਪਰਟੀ ਦੇ, ਸਾਡੇ ਖਾਨਦਾਨੀ ਜਿਹੜੇ ਡਾਕੂਮੈਂਟਸ ਨੇ ਜ਼ਮੀਨ ਜਾਇਦਾਦ ਦੇ, ਉਹ ਹਨ ਤੇ ਮੈਂ ਫੇਸ ਕਰੂੰ। ਅਸਲ 'ਚ ਬਘੇਲ ਤੇ ਵੀ ਇਹੀ ਹਮਲਾ ਤਾਂ ਕੀਤਾ ਗਿਆ ਕਿਉਂਕਿ ਉਹ ਆਪਣਾ ਕੰਮ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਪੂਰੀ ਇਨਸਾਫ ਪਸੰਦੀ ਨਾ ਕਰ ਸਕੇ, ਟਾਈਮ ਨਾ ਸਪੇਅਰ ਕਰ ਸਕੇ, ਕਾਂਗਰਸ ਨੂੰ ਇੱਥੇ ਪੰਜਾਬ ਦੇ ਜਿਹੜੇ ਸਾਡਾ ਯੂਨਿਟ ਹੈ ਇਹਨੂੰ ਮਜ਼ਬੂਤ ਨਾ ਕਰ ਸਕੇ। ਨੈਕਸਟ ਟਾਰਗੇਟ ਉਹਨਾਂ ਨੇ ਮੈਨੂੰ ਲੱਭ ਲਿਆ। ਮਤਲਬ ਅੱਜ ਅਟੈਚਮੈਂਟ ਦੀ ਲੋੜ ਕੀ ਪਈ, ਜਦ ਚਲਾਨ ਪੇਸ਼ ਕਰ ਚੁੱਕੀ ਆ ਈਡੀ। 2021 ਚ ਚਲਾਨ ਪੇਸ਼ ਹੋ ਚੁੱਕਾ, ਅਦਾਲਤਾਂ ਵਿੱਚ ਡੇਟਾ ਪੈ ਰਹੀਆਂ ਨੇ। ਔਰ ਅਗਰ ਅਟੈਚਮੈਂਟ ਕਰਨੀ ਵੀ ਸੀਗੀ ਤੇ ਪਹਿਲਾਂ ਮੈਨੂੰ ਤਾਂ ਨੋਟਿਸ ਸਰਵ ਕਰਦੇ, ਮੇਰਾ ਪੱਖ ਤਾਂ ਸੁਣਦੇ, ਲੇਕਿਨ ਕੁਝ ਨਹੀਂ ਸੁਣਿਆ। ਔਰ ਜਿਹੜੀ ਸੋ ਕਾਲਡ NDPS ਦੇ ਡਰੱਗਸ ਦੇ ਕੇਸ ਨੂੰ ਆਧਾਰ ਬਣਾ ਕੇ ਈਡੀ ਨੇ ਮੁਕੱਦਮਾ ਦਰਜ ਕੀਤਾ, ਉਹਦਾ ਸਮਾਂ ਰੱਖਿਆ ਇਹਨਾਂ ਨੇ 2014 ਤੋਂ 2021, ਜਦਕਿ ਇਹ ਕੋਠੀ ਸਾਡੀ 1990 ਦੇ ਅਸੀਂ ਰਹਿ ਰਹੇ, ਮਤਲਬ ਕਿੰਨੇ ਸਾਲ ਹੋ ਗਏ, 35 ਸਾਲ।
ਪਰ ਉਹ ਕਹਿੰਦੇ ਨੇ ਜੀ ਅਸੀਂ ਇਹਨੂੰ ਵੀ ਕਬਜ਼ੇ 'ਚ ਕਰਨਾ ਵਾ। ਚਲੋ ਅਟੈਚਮੈਂਟ ਹੈ ਉਹਨਾਂ ਦੇ, ਕਰ ਸਕਦੇ, ਅਸੀਂ ਉਹਦਾ ਲੀਗਲ ਰੂਟ ਲਵਾਂਗੇ, ਉਹਦਾ ਪ੍ਰੋਸੈਸ ਕਰਾਂਗੇ। ਔਰ ਬਹੁਤ ਸਾਰੀਆਂ ਇਦਾਂ ਦੀਆਂ ਅਟੈਚਮੈਂਟਸ ਜਿਹੜੀਆਂ ਨੇ ਉਹ ਹਾਈ ਕੋਰਟ ਨੇ ਸਟੇ ਕੀਤੀਆਂ ਹੋਈਆਂ ਨੇ, ਮੈਂ ਉਧਰ ਤਾਂ ਜਾਊਂਗਾ। ਲੇਕਿਨ ਮੇਰਾ ਤੁਹਾਡੇ ਨਾਲ ਫਰਜ਼ ਸੀਗਾ ਕਿ ਕਿਵੇਂ ਅੱਜ ਈਡੀ ਦਾ, ਸੀਬੀਆਈ ਦਾ ਦੁਰਉਪਯੋਗ ਕਰਕੇ ਬੀਜੇਪੀ ਆਪਣੇ ਹੀ ਓਪੋਨੈਂਟਸ ਨੂੰ ਸਾਰੇ ਦੇਸ਼ ਵਿੱਚ ਉਹਨਾਂ ਨੂੰ ਧਮਕਾ ਰਹੀ ਆ, ਉਹਨਾਂ ਨੂੰ ਡਰਾ ਰਹੀ ਆ, ਭੈ ਪੈਦਾ ਕਰ ਰਹੀ ਆ ਕਿ ਤੁਸੀਂ ਖਬਰਦਾਰ ਜੇ ਸਾਡੇ ਦੇਸ਼ ਦੇ ਨਿਜ਼ਾਮ ਦੇ ਖਿਲਾਫ ਬੋਲੇ। ਔਰ ਭਗਵੰਤ ਮਾਨ ਤੇ ਕੇਜਰੀਵਾਲ ਤੇ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਜਿਹੜਾ ਇਹਨਾਂ ਨੇ ਮੇਰੇ ਤੇ ਕੇਸ ਬਣਾਇਆ ਨਾ ਫਾਜ਼ਿਲਕਾ ਵਿੱਚ, ਜਦੋਂ ਮੈਨੂੰ ਨਾਭੇ ਜੇਲ੍ਹ 'ਚ ਰੱਖਿਆ 4 ਮਹੀਨੇ, ਇਹਨਾਂ ਨੇ ਈਡੀ ਦੀ ਟੋਟਲ ਚਲਾਨ ਨੂੰ ਕਾਪੀ ਪੇਸਟ ਕਰਕੇ ਮੇਰੇ ਚਲਾਨ ਵਿੱਚ ਪੇਸ਼ ਕੀਤਾ ਉੱਥੇ ਫਾਜ਼ਿਲਕਾ ਦੇ ਵਿੱਚ, ਪੂਰਾ ਇਨ ਬਿਨ ਇੱਕ ਇੱਕ ਚੀਜ਼। ਉਹਦਾ ਕਹਿੰਦੇ ਈਡੀ ਬਹੁਤ ਖਰਾਬ ਹੈ ਜੀ, ਸੀਬੀਆਈ ਬਹੁਤ ਤੰਗ ਕਰਤੀ ਹਮਾਰੇ ਕੋ, ਤੇ ਉਸੇ ਈਡੀ ਦੇ ਚਲਾਨ ਦਾ ਸਹਾਰਾ ਲੈ ਕੇ ਮੇਰੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ। ਔਰ ਜਦੋਂ ਸੁਪਰੀਮ ਕੋਰਟ ਗਏ ਮੇਰੀ ਜ਼ਮਾਨਤ ਕੈਂਸਲ ਕਰਾਉਣ ਲਈ, ਸੁਪਰੀਮ ਕੋਰਟ ਨੇ ਵਗਾ ਕੇ ਮਾਰਿਆ। ਫਾਜ਼ਿਲਕਾ ਦੀ ਐਨਡੀਪੀਐਸ ਦੀ ਟ੍ਰਾਇਲ ਮੇਰੀ ਸਟੇ ਕੀਤੀ ਹੋਈ ਸੁਪਰੀਮ ਕੋਰਟ ਨੇ, ਔਰ ਮਾਰਚ ਮਹੀਨੇ ਵਿੱਚ ਮੇਰੀ ਕੁਐਸ਼ਿੰਗ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ। ਅਗਰ ਉਹ ਕੁਐਸ਼ ਹੋ ਜਾਂਦਾ, ਆ ਈਡੀ ਊਡੀ ਸਾਰੇ ਤੈਸ਼ ਨੈਸ਼ ਹੋ ਜਾਣਗੇ, ਕੋਈ ਕਿਤੇ ਕੋਈ ਲੱਭੇਗਾ ਨਹੀਂ। ਪਰੰਤੂ ਅੱਜ ਤੱਕ ਜਿਹੜੀ ਈਡੀ ਦੀ ਤੇ ਭਗਵੰਤ ਮਾਨ ਦੀ ਸਰਕਾਰ, ਪੁਲਿਸ ਦੀ ਕੋਲੈਬੋਰੇਸ਼ਨ ਦੇ ਨਾਲ ਇਹ ਸਾਰਾ ਜਿਹੜਾ ਮੇਰੇ ਖਿਲਾਫ ਮਾਹੌਲ ਖੜਾ ਕੀਤਾ ਗਿਆ। ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜਾ ਐਨਡੀਪੀਐਸ ਦਾ 2015 ਦਾ ਮੇਰੇ ਖਿਲਾਫ ਮੁਕੱਦਮਾ ਘੜਿਆ, ਉਹ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀ ਇਸੇ ਬੋਕਰ ਪਾਰਟੀ ਦਾ। ਇਹਨਾਂ ਦੀ ਕਰਤੂਤ ਦੇਖ ਲਓ ਤੁਸੀਂ, ਜਿਨ੍ਹਾਂ ਦੇ ਕਰਕੇ ਮੇਰੇ ਤੇ ਕੇਸ ਬਣਿਆ। ਕਿਉਂਕਿ 2017 ਜਦੋਂ ਮੈਂ ਰਾਣੇ ਗੁਰਜੀਤ ਨੂੰ ਜਿਹੜੀਆਂ ਨਜਾਇਜ਼ ਖੱਡਾਂ ਦੀ ਉਹਨੇ ਬੇਨਾਮੀ ਬੋਲੀ ਲਾਤੀ ਸੀ ਆਪਣੇ ਇੱਕ ਅਮਿਤ ਬਹਾਦਰ ਖਾਨਸਾਮੇ ਦੇ ਨਾਮ ਤੇ 25 ਕਰੋੜ ਰੁਪਏ ਦੀ, ਜਦੋਂ ਮੈਂ ਉਹਨੂੰ ਪਰਸਿਊ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਰਾਣੇ ਗੁਰਜੀਤ ਨੂੰ ਉਸ ਵਕਤ ਕੈਬਨਿਟ ਚੋਂ ਕੱਢ ਦਿੱਤਾ ਸੀਗਾ। ਬਸ ਉਸੇ ਕਰਕੇ ਮੈਂ ਪਹਿਲਾਂ ਕਾਂਗਰਸ ਵੇਲੇ ਉਹਦਾ ਜਿਹੜਾ ਖਮਿਆਜ਼ਾ ਭੁਗਤਿਆ। ਅਲਟੀਮੇਟਲੀ ਸੁਪਰੀਮ ਕੋਰਟ ਨੇ ਜਿਹੜੀ ਉਹ ਅਦਾਲਤ ਨੇ ਮੈਨੂੰ ਸਮਨਿੰਗ ਕੀਤੀ ਸੀ। ਪਹਿਲਾਂ 2 ਰੂਟ ਹੋਏ ਨੇ, ਅਮਰਿੰਦਰ ਸਿੰਘ ਦੀ ਸਰਕਾਰ ਨੇ ਅਦਾਲਤ ਦਾ ਰੂਟ ਲਿਆ ਸੀਗਾ, ਜਿਹੜਾ ਮੈਂ ਸੁਪਰੀਮ ਕੋਰਟ ਚੈਲੰਜ ਕੀਤਾ। 2023 ਦੀ ਫੈਬਰੂਰੀ ਚ ਉਹਨਾਂ ਨੇ ਮੇਰੇ ਜਿਹੜੇ ਸਮਨ ਸੀ ਉਹ ਕੁਐਸ਼ ਕਰ ਦਿੱਤੇ, ਕੰਮ ਖਤਮ ਹੋ ਗਿਆ ਸੀਗਾ। ਫਿਰ ਭਗਵੰਤ ਮਾਨ ਨੇ ਦੂਸਰਾ ਰੂਟ ਲਿਆ, ਮੇਰੇ ਤੇ ਇੱਕ ਐਫਆਈਆਰ ਦਰਜ ਕਰਕੇ, ਐਫਆਈਆਰ ਚ ਮੇਰਾ ਨਾਮ ਇਨਕਲੂਡ ਕਰਕੇ ਇੱਕ ਬੜੇ ਹੀ ਕੀ ਕਹਿੰਦੇ ਹਾਰਡੈਂਡ ਕ੍ਰਿਮੀਨਲ, ਇੱਕ ਵਨ ਮੈਂ ਉਹਦਾ ਨਾਮ ਨਹੀਂ ਲੈਂਦਾ, ਫਿਰ ਇਹ ਸਾਰੇ ਕਹਿਣਗੇ ਜੀ ਤੁਸੀਂ ਅਦਾਲਤ ਦੀਆਂ ਬਾਹਰ ਕਰ। ਹਾਰਡੈਂਡ ਕ੍ਰਿਮੀਨਲ ਜਿਹਦੇ ਤੇ 2 ਦਰਜਨ ਐਨਡੀਪੀਐਸ ਤੇ ਐਕਸਾਈਜ਼ ਦੇ ਮੁਕੱਦਮੇ ਦਰਜ ਨੇ, ਜਿਹੜਾ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਵਾ, ਉਸ ਬੰਦੇ ਨੂੰ ਮੇਰੇ ਖਿਲਾਫ ਗਵਾਹ ਬਣਾ ਕੇ ਜੀ ਅਖੇ ਸੁਖਪਾਲ ਸਿੰਘ ਖਹਿਰਾ ਨੇ 2015 ਦੇ ਵਿੱਚ ਇਸ ਵਿਅਕਤੀ ਨੂੰ ਇੱਕ ਸੋਨੇ ਦਾ ਬਿਸਕੁਟ ਦਿੱਤਾ। ਤਾਂ ਜੱਜ ਸਾਹਿਬ ਨੇ ਜਦੋਂ ਮੈਨੂੰ ਬੇਲ ਦਿੱਤੀ, ਹਾਈ ਕੋਰਟ ਵਾਲਿਆਂ ਨੇ, ਉਹਨਾਂ ਕਿਹਾ ਨਾਲੇ ਤੁਸੀਂ ਕਹਿੰਦੇ ਕਿ ਖਹਿਰਾ ਪੈਸੇ ਲੈਂਦਾ ਵਾ, ਨਾਲੇ ਤੁਸੀਂ ਕਹਿੰਦੇ ਖਹਿਰਾ ਸੋਨੇ ਦੇ ਬਿਸਕਟ ਉਹਨੂੰ ਦਿੰਦਾ। ਉਹ ਵੀ ਇੱਕ ਆਧਾਰ ਸੀ ਮੇਰੀ ਬੇਲ ਹੋਣ ਦਾ। ਤੋਂ ਅੱਜ ਮੇਰਾ ਤੁਹਾਡੇ ਨਾਲ ਮਕਸਦ ਸਿਰਫ ਇਹ ਸੀਗਾ, ਦੇਖੋ ਗੱਲ ਇਹ ਆ ਕਿ ਹੁਣ 2 ਰਾਹ ਨੇ ਪੋਲਿਟਿਕਸ ਵਿੱਚ ਇੰਡੀਆ 'ਚ, ਜਾਂ ਤਾਂ ਸਿਰ ਸੁੱਟ ਕੇ ਨੀਵੇਂ ਹੋ ਕੇ ਧੌਣ ਸੁੱਟ ਕੇ ਇਹਨਾਂ ਦੇ ਪੈਰ ਫੜ ਲਓ ਤਾਂ ਕੋਈ ਈਡੀ ਨਹੀਂ ਆਵੇਗੀ, ਕੋਈ ਸੀਬੀਆਈ ਨਹੀਂ ਆਵੇਗੀ, ਜਾਂ ਫਿਰ ਥੋੜਾ ਸਿਰ ਉੱਚਾ ਰੱਖ ਕੇ ਆਪਣੀ ਗੱਲ ਕਰਨ ਦਾ ਮਾਦਾ ਰੱਖੋ। ਮੈਂ ਉਸ ਕੈਟੇਗਰੀ 'ਚ ਆ ਕਿ ਮੈਂ ਗੱਲ ਕਰਨ ਦਾ ਮਾਦਾ ਰੱਖਦਾ, ਕਿਉਂਕਿ ਮੈਨੂੰ ਸੰਸਕਾਰਾਂ ਵਿੱਚ ਐਡਾ ਝੁਕਣ ਦਾ, ਐਡਾ ਡਰਾਉਣ ਦਾ, ਡਰਨ ਦਾ ਮੈਨੂੰ ਸਿਖਾਇਆ ਨਹੀਂ ਗਿਆ। ਪਿਆਰ ਨਾਲ ਤਾਂ ਸਾਨੂੰ ਉਦਾਂ ਹੀ ਕੋਈ ਖਰੀਦ ਲਵੇ ਆਣ ਕੇ, ਕੋਈ ਪਿਆਰ ਨਾਲ ਆਣ ਕੇ ਕਵੇ ਤਾਂ ਮੇਰੇ ਕੋਲ ਮੇਰੇ ਖਿਆਲ ਆ ਜਿਹੜੀ ਮਰਜ਼ੀ ਚੀਜ਼ ਉਹ ਅਖਵਾ ਸਕਦਾ। ਮੈਂ ਇੱਕ ਜਜ਼ਬਾਤੀ ਟਾਈਪ ਦਿਲ ਤੋਂ ਚੱਲਣ ਵਾਲਾ ਆਦਮੀ ਆ। ਪਰ ਜੇ ਕੋਈ ਕਵੇ ਕਿ ਤੇਰੀ ਬਾਂਹ ਮਰੋੜ ਕੇ, ਤੇਰੀ ਕੋਠੀ ਅਟੈਚ ਕਰਕੇ, ਤੈਨੂੰ ਪਰਚੇ ਦਰਜ ਕਰਕੇ, ਤੈਨੂੰ ਜੇਲ੍ਹ 'ਚ ਫੜ ਕੇ ਤੈਨੂੰ ਅਸੀਂ ਨਾਲ ਲਾਵਾਂਗੇ, ਕੁਝ ਹੋਣਗੇ ਲੋਕ ਸਾਡੇ ਦੇਸ਼ ਦੀ ਪੰਜਾਬ ਦੀ ਰਾਜਨੀਤੀ ਜਿਹੜੇ ਇਦਾਂ ਕਰਦੇ ਹੋਣਗੇ, ਜਿਹੜੇ ਹੁਣ ਖਲਾਰਾ ਪਾ ਰਹੇ ਨੇ। ਲੱਗਦਾ ਕਾਂਗਰਸ ਵਿੱਚ ਇੱਕ ਖਦਸ਼ਾ ਪੈਦਾ ਹੋਇਆ ਕਿ ਜਿਹੜੇ ਲੋਕ ਹੁਣ ਆਪਣੇ ਪ੍ਰਾਈਵੇਟ ਵਪਾਰਾਂ ਦੀ ਗੱਲ ਮਾਲਵੇ ਵਿੱਚ ਜਾ ਕੇ ਕਰ ਰਹੇ ਨੇ, ਉਹਨਾਂ ਨੂੰ ਐਂ ਲੱਗਦਾ ਜਿਵੇਂ ਕਿ ਬੀਜੇਪੀ ਨੇ ਉਹਨਾਂ ਦੀ ਬਾਂਹ ਮਰੋੜੀ, ਜਿਹੜਾ ਪਿੱਛੇ ਉਹਨਾਂ ਤੇ ਰੇਡ ਕੀਤਾ, ਤੇ ਹੁਣ ਉਹ ਉਹਨਾਂ ਦੀ ਬੋਲੀ ਬੋਲ ਰਹੇ ਨੇ। ਵਰਨਾ ਮੈਨੂੰ ਦੱਸੋ, ਬੋਰਡ ਤੇ ਲਿਖਿਆ ਜਾ ਰਿਹਾ ਕਿ ਨਵਾਂ ਪੰਜਾਬ, ਇਹ ਥੋੜੀ ਜੀ ਮੱਕੀ ਵਜਵਾ ਕੇ ਬਰਸਾਤੀ ਨਵਾਂ ਪੰਜਾਬ ਸਿਰਜਿਆ ਜਾ ਸਕਦਾ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਕਦੀ ਨਸ਼ੇ ਦੇ ਖਿਲਾਫ ਨਹੀਂ ਬੋਲਿਆ, ਇਹ ਬੰਦੇ ਨੇ ਜਿਨ੍ਹਾਂ ਨੇ ਕਦੀ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਨਹੀਂ ਬੋਲਿਆ, ਇਹਨਾਂ ਨੇ ਬੇਅਦਬੀ ਦੇ ਖਿਲਾਫ ਲਫ਼ਜ਼ ਨਹੀਂ ਬੋਲੇ, ਇਹਨਾਂ ਨੇ ਕਦੀ ਭਗਵੰਤ ਮਾਨ ਦੇ ਖਿਲਾਫ ਨਹੀਂ ਸ਼ਬਦ ਬੋਲੇ, ਇਹਨਾਂ ਨੇ ਕਦੀ ਬੀਜੇਪੀ ਦੇ ਖਿਲਾਫ ਨਹੀਂ ਸ਼ਬਦ ਬੋਲੇ। ਬਟ ਬਿਕੋਜ਼ ਅਮੀਰ ਨੇ ਔਰ ਉਹਨਾਂ ਨੇ ਉਹ ਰਾਹ ਦੂਸਰੇ ਵਾਲਾ ਚੁਣਿਆ ਹੋਇਆ ਕਿ ਗੋਡੇ ਫੜ ਕੇ ਧੌਣ ਥੱਲੇ ਸੁੱਟ ਕੇ ਮੁੱਛਾਂ ਉੱਤੇ ਕਰਨ ਆਦਮੀ ਦਲੇਰ ਨਹੀਂ ਸਮਝਿਆ ਜਾਂਦਾ। ਸੋ ਇਹ 2 ਕੈਟੇਗਰੀ ਦੇ ਪੋਲੀਟੀਸ਼ੀਅਨ ਅੱਜ ਸਾਡੇ ਪੰਜਾਬ ਦੇ ਵਿੱਚ ਹਨ। ਮੈਂ ਤੁਹਾਡੇ ਨਾਲ ਸਿਰਫ ਇਹੀ ਪ੍ਰਣ ਕਰਨਾ ਕਿ ਚਲੋ ਹੁਣ ਕੀਮਤ ਤਾਂ ਮੈਂ ਪਹਿਲਾਂ ਵੀ ਅਦਾ ਕੀਤੀ ਹੈ ਤੇ ਗਾਂ ਵੀ ਕਰਨੀ ਪਵੇਗੀ ਆਈ ਥਿੰਕ ਸੋ, ਜਦ ਤੱਕ ਮੈਂ ਰਾਜਨੀਤੀ 'ਚ ਹਿੱਸਾ ਲੈ ਰਿਹਾ ਵਾਂ। ਪਰ ਮੇਰਾ ਤੁਹਾਡੇ ਨਾਲ ਪ੍ਰਣ ਇਹੀ ਹੈ ਕਿ ਜਿਵੇਂ ਮੇਰੇ ਪਿਤਾ ਜੀ ਨੇ ਆਪਣੀ ਗੱਲ ਕਹਿੰਦਿਆਂ ਜੇਲ੍ਹਾਂ ਕੱਟੀ,
ਔਰ ਉਹ ਆਪਣੀ ਸਾਰੀ ਜ਼ਿੰਦਗੀ ਅੱਛੇ ਕੰਮ ਕਰਕੇ ਗਏ ਨੇ ਐਨ ਉਸੇ ਤਰ੍ਹਾਂ ਨਾ ਮੈਂ ਆਪਣਾ ਕੰਮ ਕਰੀ ਜਾਣਾ। ਮੈਂ ਨਸ਼ੇ ਦੇ ਖਿਲਾਫ ਵੀ ਬੋਲਣਾ, ਮੈਂ ਬੇਅਦਬੀ ਦੇ ਖਿਲਾਫ ਵੀ, ਬੇਇਨਸਾਫੀ ਖਿਲਾਫ ਬੋਲਣਾ, ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਵੀ ਬੋਲਣਾ, ਮੈਂ ਰੇਤਾ ਖੱਡਾਂ ਤੇ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਵੀ ਬੋਲਣਾ। ਮੈਂ ਭਗਵੰਤ ਮਾਨ ਦੀ ਹਰ ਉਸ ਗੱਲ ਦੀ ਨੁਕਤਾਚੀਨੀ ਕਰਨੀ ਆ ਔਰ ਕੇਜਰੀਵਾਲ ਦੀ ਨੁਕਤਾਚੀਨੀ ਕਰਨੀ ਆ। ਜਿਵੇਂ ਉਹਨਾਂ ਨੇ ਬੀਜੇਪੀ ਦੀ ਤਰਜ਼ ਤੇ ਮੀਡੀਆ ਉੱਥੇ ਕਬਜ਼ਾ ਕੀਤਾ, ਉਹਨਾਂ ਨੇ ਮੀਡੀਆ ਇੱਥੇ ਵੀ ਕਬਜ਼ਾ ਕੀਤਾ। ਉੱਥੇ ਬੀਜੇਪੀ ਨੂੰ ਗਾਲਾਂ ਕੱਢਦੇ, ਪੁਲਿਸ ਸੀਬੀਆਈ ਦਾ ਦੁਰਉਪਯੋਗ ਕਰਦੀ, ਇੱਥੇ ਪੁਲਿਸ ਦਾ ਦੁਰਉਪਯੋਗ ਕਰਦੇ। ਇਹ ਸਾਰੀਆਂ ਗੱਲਾਂ ਨੂੰ ਅਸੀਂ ਕੰਟੀਨਿਊਸਲੀ ਕੰਡੈਮ ਕਰਦੇ ਰਹਿਣਾ ਵਾ। ਸੋ ਮੇਰੇ ਵੀਰੋ, ਆ ਈਡੀ ਦੀ ਅਖੌਤੀ ਸੋ ਕਾਲਡ ਅਟੈਚਮੈਂਟ ਦੀ ਕਹਾਣੀ ਦਾ ਮੇਰਾ ਜਵਾਬ ਆ। ਅਗਰ ਤੁਸੀਂ ਮੇਰੇ ਨਾਲ ਸਹਿਮਤ ਹੋ ਤੇ ਮੇਰੀ ਇਸ ਵੀਡੀਓ ਨੂੰ ਸਾਰੇ ਮੈਕਸਿਮਮ ਸ਼ੇਅਰ ਕਰਨਾ ਤਾਂ ਕਿ ਪਾਵਰ ਕੋਰੀਡੋਰਸ ਤੱਕ ਸਾਡੀ ਗੱਲ ਪਹੁੰਚ ਸਕੇ। ਮੈਂ ਆਪਣੀ ਪਾਰਟੀ ਦੇ ਸਾਰੇ ਸੀਨੀਅਰ ਲੀਡਰਸ ਦਾ ਬੜਾ ਮਸ਼ਕੂਰ ਹਾਂ। ਸਾਡੀ ਪਾਰਟੀ ਦੇ ਪ੍ਰੈਜ਼ੀਡੈਂਟ ਰਾਜਾ ਵੜਿੰਗ ਨੇ, ਸਾਡੇ ਪਾਰਟੀ ਦੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨੇ, ਸਾਡੇ ਪਾਰਟੀ ਦੇ ਜਨਰਲ ਸੈਕਟਰੀ ਰਾਜਸਥਾਨ ਦੇ ਇੰਚਾਰਜ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ, ਡਾਕਟਰ ਧਰਮਵੀਰ ਗਾਂਧੀ ਜੀ ਮੈਂਬਰ ਪਾਰਲੀਮੈਂਟ ਪਟਿਆਲਾ ਨੇ, ਪ੍ਰਗਟ ਸਿੰਘ ਐਮਐਲਏ ਔਰ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਨੇ। ਇਹਨਾਂ ਸਾਰਿਆਂ ਨੇ ਮੇਰੇ ਹੱਕ ਵਿੱਚ ਜਿਹੜਾ ਸੋਸ਼ਲ ਮੀਡੀਆ ਤੇ ਸਪੋਰਟ ਵੀ ਕੀਤੀ। ਮੈਨੂੰ ਸਾਰਿਆਂ ਨੇ ਜ਼ਾਤੀ ਤੌਰ ਤੇ ਬਹੁਤ ਫੋਨ ਕੀਤੇ, ਦਿੱਲੀੋਂ ਵੀ ਬਹੁਤ ਸਾਰੇ ਸੀਨੀਅਰ ਪਾਰਟੀ ਲੀਡਰਸ ਦੇ ਫੋਨ ਆਏ ਨੇ। ਤਾਂ ਮੈਂ ਉਹਨਾਂ ਦਾ ਵੀ ਮਸ਼ਕੂਰ ਹਾਂ। ਤਾਂ ਜ਼ਿਆਦਾ ਮੈਂ ਮਸ਼ਕੂਰ ਹਾਂ ਆਪਣੇ ਪੰਜਾਬ ਦੇ ਲੋਕਾਂ ਦਾ, ਵਿਦੇਸ਼ਾਂ 'ਚ ਬੈਠੇ ਐਨਆਰਆਈ ਭਰਾਵਾਂ ਦਾ, ਜਿਹੜੇ ਬਹੁਤ ਵਰਡ ਨੇ। ਮੈਂ ਉਹਨਾਂ ਨੂੰ ਕਹਿਣਾ ਘਬਰਾਉਣਾ ਨਹੀਂਗਾ, ਪਹਿਲਾਂ ਵੀ ਲੜੇ ਤੇ ਗਾਂ ਵੀ ਆਪਾਂ ਲੜਦੇ ਰਹਿਣਾ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।